ਪੰਜਾਬ ਉਸ ਵੱਲੋਂ ਪੱਤਰਕਾਰਾਂ ਤੇ ਸੂਝਵਾਨਾਂ ਦੇ ਗਰੁੱਪ ਪਹਿਚਾਣ ਦੇ ਆਦਰ 'ਚ ਇੱਕ ਅੱਜ ਦਾ ਆਰ ਕੀਤਾ ਗਿਆ, ਜਿਹਦੇ 'ਚ ਗਰੁੱਪ ਦੇ ਸੱਜਣਾ ਮਿੱਤਰਾਂ ਸਣੇ ਉੱਚੀ ਪੱਧਰ ਦੇ ਮੰਨੇ ਪਰਮੰਨੇ ਸਾਫੀਆਂ ਵੀ ਰਲਤ ਦੇ ਨਾਲ ਮੁਹੱਬਤਾਂ ਸਾਂਝੀਆਂ ਕੀਤੀਆਂ। ਰਲਤੀਆਂ ਆਖਿਆ ਕਿ ਰਲ ਮਿਲ ਕੇ ਬਹਿਣਾ ਕਿਸੇ ਵੱਡੀ ਨੇਮਤ ਤੋਂ ਘੱਟ ਨਹੀਂ। ਉਹ ਦਿਨ ਈਦ ਮੁਬਾਰਕ ਹੁੰਦਾ ਹੈ ਜਦ ਚਾਰ ਸੰਗੀ ਬੈਠਕ ਲਾ ਲੈਣ। ਇਹ ਜਿਹੜਾ ਪਹਿਚਾਣ ਗਰੁੱਪ ਇੱਕ ਬਣਾਇਆ ਗਿਆ, ਉਹਦਾ ਬੁਨਿਆਦੀ ਮਕਸਦ ਇਹ ਸੀ ਕਿ ਚਾਰ ਦੋਸਤ ਮਿਲ ਕੇ ਬਹਿ ਕੇ ਆਪਸ ਵਿੱਚ ਗੱਪਸ਼ਪ ਲਾਉਣ। ਕੋਈ ਜਿਹੜੀ ਮੁਖਤਲਿਫ ਲੋਕਾਂ ਨੂੰ ਬੁਲਾ ਕੇ ਅਸੀਂ ਬੜੇ ਅੱਛੇ ਸਿਟਿੰਗ ਵੀ ਹੋਈ, ਗੈਦਰਿੰਗ ਅੱਛੀ ਹੋਈ, ਬੜੇ ਅੱਛੇ ਲੋਕ ਮਾਸ਼ਾਅੱਲਾ ਬੁਲਾਏ ਗਏ। ਉਹਨਾਂ ਨੇ ਬੜੀ ਅੱਛੀ ਗੁਫ਼ਤਗੂ ਕੀਤੀ ਔਰ ਭੱਟ ਸਾਹਿਬ ਦੇ ਨਾਲ ਵੀ ਅੱਗੇ ਵੀ ਇੱਕ ਸਿਟਿੰਗ ਹੋਈ ਸੀ। ਇਹ ਦੂਸਰੀ ਸਿਟਿੰਗ ਹੈ ਤੇ ਭੱਟ ਸਾਹਿਬ ਤੁਹਾਡੀ ਮਿਹਰਬਾਨੀ, ਸਾਨੂੰ ਬੁਲਾਉਂਦੇ ਰਿਹਾ ਕਰੋ। ਪੰਜਾਬ ਨੂੰ ਸਿਰਫ ਪੰਜਾਬੀ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਪੰਜਾਬ ਦਾ ਕਲਚਰ, ਇਹਦੀਆਂ ਰਵਾਇਤ, ਇਹਦਾ ਪੂਰੇ ਦਾ ਪੂਰਾ ਉਹ ਏਡਾ ਵੱਡਾ ਖਾਨਦਾਨ ਹੈ ਕਿ ਅਗਰ ਅੱਜ ਅਸੀਂ ਸੋਚੀਏ ਤਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੰਜਾਬ ਨੂੰ ਨਜ਼ਰ ਲੱਗ ਗਈ। ਮੈਂ ਬੜਾ ਸ਼ੁਕਰੀਆ ਅਦਾ ਕਰਾਂਗਾ ਭੱਟ ਸਾਹਿਬ ਦਾ, ਔਰ ਭੱਟ ਸਾਹਿਬ ਤੋਂ ਜ਼ਿਆਦਾ ਸ਼ੁਕਰੀਆ ਅਦਾ ਕਰਾਂਗਾ ਜ਼ਬੀਉੱਲਾ ਬਲਗਮ ਸਾਹਿਬ ਦਾ ਕਿ ਜਿਨ੍ਹਾਂ ਦੇ ਜ਼ਰੀਏ ਭੱਟ ਸਾਹਿਬ ਨਾਲ ਇੰਨੀ ਕੁਰਬਤ ਹੋਈ। ਔਰ ਮੈਂ ਮਹਿਸੂਸ ਕਰਨਾ ਕਿ ਭੱਟ ਸਾਹਿਬ ਤੇਜ਼ ਹਨੇਰੀ ਦੇ ਵਿੱਚ ਉਹ ਦੀਵਾ ਬਾਲ ਕੇ ਬੈਠੇ ਨੇ ਕਿ ਜਿਹੜਾ ਸ਼ਾਇਦ ਬੜਾ ਹੀ ਜ਼ਰੂਰੀ ਹੈ, ਔਰ ਉਸ ਦੀਵੇ ਨੂੰ ਬਲਦਾ ਰਹਿਣਾ ਚਾਹੀਦਾ, ਔਰ ਉਸ ਦੀਵੇ ਨੂੰ ਬੁੱਝਣ ਤੋਂ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਹਿੱਸਾ ਪਾਉਣਾ ਚਾਹੀਦਾ। ਪੰਜਾਬੀ ਦਾ ਤਸੱਵੁਫ ਨਾਲ ਬੜਾ ਗਹਿਰਾ ਤਾਲੁਕ ਹੈ। ਇੱਕ ਬੜੀ ਰਹਿਮਤ ਵਾਲੀ ਔਰ ਮੁਹੱਬਤ ਵਾਲੀ ਇੱਕ ਜਿਹੜੀ ਪਹਿਚਾਣ ਹੈ ਉਹ ਸਾਡੀ ਪੰਜਾਬੀ ਦੇ ਨਾਲ ਹੀ ਹੈ। ਪੰਜਾਬੀ ਜਿਹੜੀ ਹੈ ਬਿਲਕੁਲ ਬੜੇ ਅੱਖੜ ਅਸੀਂ ਨਜ਼ਰ ਆਉਂਦੇ ਹਾਂ, ਲੇਕਿਨ ਯਕੀਨ ਕਰੋ ਪੰਜਾਬੀਆਂ ਦੇ ਦਿਲਾਂ ਦੇ ਜਿਹੜੇ ਨੇ ਉਹ ਮਿੱਠੇ ਨਾਲ ਭਰੇ ਹੋਏ ਨੇ। ਬੜਾ ਹੀ ਜ਼ਬਰਦਸਤ ਲੱਗਿਆ ਜੀ ਅੱਜ ਇੱਥੇ ਆ ਕੇ, ਔਰ ਪੰਜਾਬ ਡੇਰਾ, ਪੰਜਾਬ ਹਾਊਸ ਤੁਸੀਂ ਕਹਿ ਲਓ, ਔਰ ਮੁਦੱਸਿਰ ਸਾਹਿਬ ਨਾਲ ਤੇ ਪਹਿਲੀ ਦਫਾ ਹੀ ਉਹਨਾਂ ਕੋਲ ਮੈਂ ਹਾਜ਼ਰ ਹੋਇਆ ਤੇ ਉਹਨਾਂ ਦਾ ਨਾਮ ਬਹੁਤ ਸੁਣਿਆ ਸੀ। ਬਹੁਤ ਸਾਰੇ ਦੋਸਤ ਵੀ ਐਸੇ ਬੈਠੇ ਨੇ ਜਿਨ੍ਹਾਂ ਨਾਲ ਪਹਿਲੇ ਮੁਲਾਕਾਤ ਨਹੀਂ ਸੀ, ਲੇਕਿਨ ਇੱਥੇ ਆ ਕੇ ਜੋ ਫੀਲ ਹੋ ਰਿਹਾ ਹੈ ਪੰਜਾਬੀ ਕਲਚਰ, ਅਦਬ, ਸਕਾਫਤ ਔਰ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਸਿਫਤਾਂ ਕਹੀਏ ਜ਼ੁਬਾਨ ਦੀਆਂ, ਉਹ ਲੱਗਦਾ ਹੈ ਕਿ ਇੱਥੇ ਖਿਆਲ ਤੋਂ ਲੈ ਕੇ ਔਰ ਪੂਰਾ ਦਿਲ ਜਿਹੜਾ ਤੁਸੀਂ ਕਹਿ ਲਓ ਨਾ ਕਿ ਉਹ ਜਗ੍ਹਾ ਜਗ੍ਹਾ, ਔਰ ਜਿਸ ਤਰ੍ਹਾਂ ਕਿਤਾਬਾਂ ਨਜ਼ਰ ਆ ਰਹੇ ਹਨ, ਜੈਸੇ ਮੌਜ਼ੂਆਤ ਨੇ, ਔਰ ਜਿਸ ਤਰ੍ਹਾਂ ਇਸ ਅਸੀਂ ਆਡੀਟੋਰੀਅਮ ਵਿੱਚ ਖੜੇ ਹਾਂ ਬਾਬਾ ਗੁਰੂ ਨਾਨਕ ਜੀ ਦਾ ਨਾਂ ਹੈ, ਤੇ ਇਹ ਇੱਕ ਬੜੀ ਗੱਲ ਹੈ ਔਰ ਇਹਦੇ 'ਚ ਬੜਾ ਇੱਕ ਅਹਿਸਾਸ ਹੈ ਅਗਰ ਇਹਨੂੰ ਕੋਈ ਫੀਲ ਕਰੇ। ਲਾਹੌਰ ਨੇ ਇੱਕ ਤੇ ਪੰਜਾਬੀ ਸਿਖਾਈ ਹੈ ਸਾਨੂੰ, ਦੂਜਾ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਪੰਜਾਬੀ ਬੜੇ ਵਸੀ ਦਿਲ ਦੇ ਲੋਕ ਨੇ। ਅਸੀਂ ਅਗਰ ਕਰਾਚੀ ਜਾਈਏ ਤੇ ਉੱਥੇ ਨਾ ਮਾਰਕ ਕਰਦੇ ਨੇ ਕਿ ਇਹ ਮੁਹਾਜਿਰ ਹੈ, ਇਹ ਪਠਾਨ ਹੈ, ਇਹ ਉਰਦੂ ਸਪੀਕਿੰਗ ਹੈ। ਇੱਥੇ ਮੈਨੂੰ 20 ਸਾਲ ਹੋ ਗਏ ਨੇ ਪੂਰੇ, ਅੱਜ ਜੂਨ 2024 'ਚ ਮੈਨੂੰ ਪੂਰੇ 20 ਸਾਲ ਹੋ ਗਏ ਨੇ ਲਾਹੌਰ ਆਏ। ਅੱਜ ਤੱਕ ਕਿਸੇ ਨੇ ਮੈਨੂੰ ਕਿਹਾ ਕਿ ਕੀ ਤੁਹਾਡੀ ਜ਼ਬਾਨ ਹੈ। ਬੜੇ ਵਸੀ ਦਿਲ ਦੇ ਮਾਸ਼ਾਅੱਲਾ ਲੋਕ ਨੇ ਪੰਜਾਬੀ ਲੋਕ। ਪੰਜਾਬ ਹਾਊਸ ਜਦੋਂ ਪਹਿਲੀ ਦਫਾ ਮੈਂ ਆਇਆ ਸੀ ਤੇ ਇਹ ਇਮਾਰਤ ਬਣ ਰਹੀ ਸੀ, ਮਾਸ਼ਾਅੱਲਾ ਹੁਣ ਤੇ ਕਾਫੀ ਰੌਣਕ ਲੱਗੀ ਇੱਥੇ। ਔਰ ਭੱਟ ਸਾਹਿਬ ਭੁਲੇਖਾ ਹੋਵੇ ਜਾਂ ਪੰਜਾਬੀ ਦੀ ਬਾਕੀ ਅੰਦਾਜ਼ ਖਿਦਮਤ ਹੋਵੇ, ਉਹ ਇਹਨਾਂ ਨੇ ਜਾਰੀ ਰੱਖੀ ਹੈ। ਲਾਹੌਰ ਸ਼ਹਿਰ ਨੇ ਖਾਸ ਤੌਰ ਤੇ ਸਾਰੇ ਪੰਜਾਬ ਦੇ ਲੋਕਾਂ ਨੇ, ਪੰਜਾਬੀਆਂ ਨੇ ਜਿੰਨੀ ਇੱਕ ਮੁਹੱਬਤ ਦਿੱਤੀ, ਇੱਜ਼ਤ ਦਿੱਤੀ ਇਸ ਸ਼ਹਿਰ ਨੇ, ਮੇਰੀ ਤਾਂ ਜਿਹੜੀ ਥੋੜ੍ਹੀ ਬਹੁਤ ਸ਼ਨਾਖਤ ਬੜੀ ਹੈ ਉਹ ਸਾਰੀ ਇਸੇ ਸ਼ਹਿਰ 'ਚ ਬੜੀ ਹੈ। ਤੇ ਇਹਦੇ ਕੋਈ ਸ਼ੱਕ ਨਹੀਂ ਲਾਹੌਰ ਨਾਲ ਮੇਰਾ ਖਾਸ ਤੌਰ ਤੇ ਪੰਜਾਬ ਨਾਲ ਤੇ ਪੰਜਾਬੀ ਜ਼ਬਾਨ ਨਾਲ ਮੇਰੀ ਇੱਕ ਮੁਹੱਬਤ ਦਾ ਇੱਕ ਤਾਲੁਕ ਹੈ। ਪੰਜਾਬ ਦੇ ਹਵਾਲੇ ਨਾਲ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਗਿਲਟੀ ਔਰ ਮੁਜਰਮ ਸਮਝਦਾ, ਔਰ ਭੱਟ ਸਾਹਿਬ ਦਾ ਮੁਜਰਮ ਵੀ ਸਮਝਦਾ ਕਿ ਮੈਨੂੰ ਪੰਜਾਬ ਦੇ ਹਵਾਲੇ ਨਾਲ ਜਿਸ ਤਰ੍ਹਾਂ ਜਿੰਨਾ ਕੰਮ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕਰ ਸਕਿਆ। ਉਹਦੀ ਵਜ੍ਹਾ ਕਈ ਹੋ ਸਕਦੀਆਂ ਨੇ, ਲੇਕਿਨ ਸਭ ਤੋਂ ਮੇਜਰ ਜਿਹੜੀ ਵਜ੍ਹਾ ਮੈਂ ਰੀਜ਼ਨ ਸਮਝਦਾ ਹੋਇਆ ਵੇ ਕਿ ਮੈਂ ਇੱਕ ਲੋਅਰ ਮਿਡਲ ਕਲਾਸ ਤੋਂ ਬਿਲੋਂਗ ਕਰਨ ਵਾਲਾ ਪਿੰਡੋਂ ਆਇਆ ਹੋਇਆ ਨੌਜਵਾਨ ਸਾਂ। ਜਿੱਥੋਂ ਤੱਕ ਪੰਜਾਬ ਹਾਊਸ ਦਾ ਮਾਮਲਾ ਹੈ ਤੇ ਅਸੀਂ ਅਕਸਰ ਇਹਦੇ ਬਾਰੇ ਇਹ ਗੱਲ ਕਰਦੇ ਹਾਂ ਕਿ ਇਹ ਭੱਟ ਸਾਹਿਬ ਦਾ ਖ਼ਾਬ ਹੈ। ਖ਼ਾਬ ਭਾਵੇਂ ਘੱਟ ਤਬੀਰਾਂ ਪਾਉਂਦੇ ਨੇ, ਲੇਕਿਨ ਭੱਟ ਸਾਹਿਬ ਇਸ ਮਾਮਲੇ 'ਚ ਖੁਸ਼ਬਖਤ ਨੇ, ਖੁਸ਼ ਨਸੀਬ ਨੇ ਕਿ ਇਹਨਾਂ ਜੋ ਖ਼ਾਬ 40 ਵਰੇ ਪਹਿਲਾਂ ਵੇਖਿਆ, ਪੰਜਾਬੀ ਤਹਿਰੀਕਾਂ, ਸਹਾਫਤ, ਲਿਟਰੇਚਰ ਜਾਂ ਪੰਜਾਬ ਨਾਲ, ਪੰਜਾਬੀ ਨਾਲ, ਪੰਜਾਬੀਅਤ ਨਾਲ ਜੁੜੀ ਕੁਛ ਵੀ ਸ਼ੈ ਹੋਵੇ, ਉਹਦਾ ਇੱਕ ਮਰਕਜ਼ ਬਣਾਉਣ ਦਾ, ਜਿਹਦੇ 'ਚ ਨਾ ਸਰਕਾਰੀ ਮੁਆਵਨਤ, ਨਾ ਕਿਸੇ ਹੋਰ ਜੀ ਦੀ, ਕਿਸੇ ਹੋਰ ਸਾਥੀ ਦੀ
ਕੋਈ ਮੁਆਵਨਤ ਹੋਵੇ, ਆਪਣੇ ਪੈਰਾਂ ਉੱਤੇ ਆਪ ਖੜੇ ਹੋਣ ਦਾ ख्वाब, ਜਿਹਦੀ ਤਾਬੀਰ ਇਹ 6 ਮੰਜ਼ਲਾਂ ਹਨ। ਇਹਦੇ ਨਾਲ ਸਾਡਾ ਜਿਹੜਾ ਸੈਕਟਰੀਏਟ ਹੈ ਦੂਜੇ ਪਾਸੇ ਉਹ ਵੀ ਹੈ। ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਪਹਿਚਾਨ ਗਰੁੱਪ ਜਿਹਦਾ ਏਜੰਡਾ ਹੀ ਹੈ ਕਿ ਦੋਸਤਾਂ ਨਾਲ ਮਿਲਣਾ ਮਿਲਾਣਾ, ਤੇ ਜ਼ਬੀਬ ਭਾਈ ਦੀ ਮਿਹਰਬਾਨੀ ਜਦੋਂ ਇਹ ਆਉਂਦੇ ਨੇ ਤੇ ਜ਼ਿਆਦਾ ਸਾਨੂੰ ਐਕਟਿਵ ਕਰ ਦਿੰਦੇ ਨੇ, ਤੇ ਮੈਂ ਤਾਂ ਚਾਹੁੰਦਾ ਕਿ ਇੱਥੇ ਹੀ ਰਹਿਣ ਤਾਂ ਕਿ ਅਸੀਂ ਐਕਟਿਵ ਰਹੀਏ। तमाम दोस्त बड़े ही अच्छे ने और सारे ही खूबसूरत चेहरे ने। ਚੁਗਲਖੋਰ ਨੂੰ ਜੇਕਰ ਡਕੀਏ ਨਾ ਤੇ ਗੱਲ ਕਹਿੰਦੇ ਆ ਕਹਿ ਜਾਂਦਾ, ਤੇ ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ ਤੇ ਕੋਠਾ ਢਹਿੰਦਿਆਂ ਢਹਿ ਜਾਂਦਾ, ਤੇ ਰੁੱਠੇ ਯਾਰ ਨੂੰ ਜੇਕਰ ਮਨਾਈਏ ਨਾ ਵਿਛੋੜਾ ਪੈਂਦਿਆਂ ਪੈ ਜਾਂਦਾ। ਤੇ ਇਹ ਮਿੱਟੀ ਲਾਂਦਿਆਂ ਰਹਿਣਾ ਚਾਹੀਦਾ ਇੱਕ ਦੂਜੇ ਦੀ, ਯਾਨੀ ਧੂੜ ਛੂੜ ਲਾਂਦੇ ਰਹਿਣਾ ਚਾਹੀਦਾ, ਕਿਸੇ ਨਾ ਕਿਸੇ ਬਹਾਨੇ ਇਕੱਠੇ ਹੁੰਦੇ ਰਹਿਣਾ ਚਾਹੀਦਾ। ਸੱਜਣਾ ਦਾ ਆਖਣਾ ਸੀ ਕਿ ਪੰਜਾਬੀ ਯੂਨੀਅਨ ਦੇ ਚੇਅਰਮੈਨ ਮੁਦੱਸਰ ਇਕਬਾਲ ਭੱਟ ਹੋਰਾਂ ਹਮੇਸ਼ਾ ਦੋਸਤਾਂ ਨੂੰ ਜੋੜ ਕੇ ਰੱਖਿਆ ਹੈ। ਉਹ ਅਜੋਕੇ ਵੇਲੇ 'ਚ ਦੋਸਤੀ ਦੀ ਅਲਾਮਤ ਸਮਝੇ ਜਾਂਦੇ ਨੇ। मुदस्सर साहब मेरे वालिद साहब के दोस्त भी ने, और जिस वक्त मैं सहाफत का आगाज़ किया कि ਜਿਹੜੇ ਦਬੰਗ ਲੋਕਾਂ ਦੇ ਨਾਮ ਮੇਰੇ ਦਿਮਾਗ ਵਿੱਚ ਪਹਿਲਾ ਹੈ ਉਹ ਮੁਦੱਸਰ ਭੱਟ ਸਾਹਿਬ ਸਨ। ਸਾਡੀ ਫੀਲਡ ਦੇ ਅੰਦਰ ਐਸਾ ਦਲੇਰ ਬਹਾਦਰ ਇਨਸਾਨ ਮੇਰਾ ਨਹੀਂ ਖਿਆਲ ਕਿ ਵੀ ਪਾਕਿਸਤਾਨ ਦੀ ਸਿਆਸਤ ਵਿੱਚ, ਪੰਜਾਬੀ ਅਦਬ ਦੀ ਸਿਆਸਤ, ਪੰਜਾਬ ਦੀ ਸਿਆਸਤ ਵਿੱਚ ਕੋਈ ਕੰਮ ਕਰ ਸਕਦਾ ਹੈ। ਪੰਜਾਬ ਹਾਊਸ ਅੱਜ ਪਹਿਲੀ ਮਰਤਬਾ ਆਉਣ ਦਾ ਮੌਕਾ ਮਿਲਿਆ ਹੈ। ਭੱਟ ਸਾਹਿਬ ਨੇ ਮਾਂ ਬੋਲੀ ਦੀ ਖਿਦਮਤ ਵਾਸਤੇ जिस जज्बे नाल, जिस लगन नाल ये सब कुछ सजाया है, जिस तरह पंजाबी अदब की खिदमत कर रहे हैं, ये गैर मामूली है। अज साडे जवाल की बुनियादी वजह ही है कि असी अपनी धरती तो हट गए हैं, अपनी ज़बान तो हट गए हैं और अपनी सकाफत और रवायात तो हट गए। भट्ट साहब दे नाल जिस तरह अपना ਜ਼ਿਆ ਸਾਹਿਬ ਨੇ, ਨਕਸ਼ਬੰਦੀ ਸਾਹਿਬ ਨੇ ਕਿਹਾ ਕਿ ਜੀ ਇਹਨਾਂ ਦੀ ਬੜੀ ਦਹਿਸ਼ਤ ਹੁੰਦੀ ਸੀ, ਅਸੀਂ ਤਾਂ ਦਹਿਸ਼ਤ ਵੇਖੀ ਵੀ ਹੈ, ਔਰ ਫਿਰ ਉਹਨਾਂ ਜ਼ਾਲਮਾਂ ਦੇ ਨਾਲ ਔਰ ਉਹਨਾਂ ਦੀ ਵਹਿਸ਼ਤ ਵੀ ਵੇਖੀ ਸੀ, ਜਿਹਦੇ 'ਤੇ ਫਿਰ ਇਹਨਾਂ ਦੀ ਦਹਿਸ਼ਤ ਆਉਂਦੀ ਸੀ। ਔਰ ਇਹਨਾਂ ਨੇ ਮਾਸ਼ਾਅੱਲਾ ਅਸੀਂ ਦੇਖਦੇ ਰਹੇ ਹਾਂ, ਇਹਨਾਂ ਨਾਲ ਜ਼ਿਆਦਾ ਮੁਲਾਕਾਤਾਂ ਤਾਂ ਨਹੀਂ ਹੋਈਆਂ, ਲੇਕਿਨ ਇਹਨਾਂ ਦੇ ਜਿਹੜੇ ਬੁਰਜੇ ਉਲਟਾਉਂਦੇ ਹੁੰਦੇ ਸਨ ਉਹ ਅਸੀਂ ਬੜੇ, ਚੂँकि ਅਸੀਂ ਯੰਗ ਜਰਨਲਿਸਟ ਹਾਂ ਉਦੋਂ, ਅਸੀਂ ਬੜਾ ਉਹਨੂੰ ਐਪਰੀਸ਼ੀਏਟ ਕਰਦੇ ਹੁੰਦੇ ਸਾਂ ਕਿ ਯਾਰ ਕੋਈ ਤਾਂ ਬੰਦਾ ਹੈ ਵੇ ਜਿਹੜਾ ਇਸ ਮਾਫੀਆ ਦਾ ਵੀ ਰਾਹ ਰੋਕੇ ਔਰ ਇਹਨਾਂ ਮਾਫੀਆ ਨੂੰ ਕਿਸੇ ਤਰੀਕੇ ਨੱਥ ਪਾਵੇ, ਔਰ ਉਹ ਮਾਸ਼ਾਅੱਲਾ ਇਹਨਾਂ ਨੇ ਨੱਥ ਪਾਈ। ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਨੇ ਆ। ਪੰਜਾਬੀ ਲਈ ਇਸ ਤੋਂ ਵੱਡੀ ਖੁਸ਼ੀ ਦਾ ਮੁਕਾਮ ਕੀ ਹੋ ਸਕਦਾ ਹੈ ਕਿ ਜੋ ਪੰਜਾਬ ਹਾਊਸ ਵਿੱਚ ਹੈ। ਔਰ ਭੱਟ ਸਾਹਿਬ ਦੇ ਬਾਰੇ ਜਿਹੜੀ ਗੱਲ ਮੈਂ ਕਰਨੀ ਸੀ ਸ਼ੁਰੂ ਵਿੱਚ, ਉਹ ਗੱਲ ਕੋਈ ਤਵਾਤਰ ਨਾਲ 2-3 ਦੋਸਤਾਂ ਕੀਤੀ। 90s ਵਿੱਚ ਬਹਿਰੇ ਜ਼ੁਲਮਾਤ ਜਦੋਂ ਮੈਂ ਕੂਦ ਪਿਆ ਲਾਹੌਰ ਪੜ੍ਹਦਿਆਂ ਨਾਲ ਅਖਬਾਰਾਂ 'ਚ, ਅਤੇ ਸਹਾਫਤ ਦਾ ਇੱਕ ਓਵਰ ਵਿਲਨ ਸੀ ਜਿਹਨੇ ਬੜੀ ਬਣਾਈ ਸੀ ਆਪਣੀ ਗੱਲਬਾਤ। ਵੇਖਿਆ ਕਿ ਇੱਕ ਦਿਨ ਕਿਸੇ ਗੱਲ 'ਤੇ ਭੱਟ ਸਾਹਿਬ ਨਾਲ ਉਹਦਾ ਫੱਡਾ ਪੈ ਗਿਆ, ਅਤੇ ਭੱਟ ਸਾਹਿਬ ਨੇ ਫਿਰ ਉਹਦੀਆਂ ਚੂਲਾਂ ਹਿਲਾਈਆਂ, ਅਤੇ ਦੂਰ ਬੈਠੇ ਹੀ ਖੁਸ਼ੀ ਹੋਣੀ ਕਿ ਕੀ ਹੈ। ਭੱਟ ਸਾਹਿਬ ਦਾ ਇੱਕ ਇਹਸਾਨ ਹੈ ਮੇਰੇ 'ਤੇ, ਔਰ ਉਹ ਮੈਂ ਹਮੇਸ਼ਾ ਉਸ ਦਾ ਇਜ਼ਹਾਰ ਕਰਦਾ, ਰਿਪੀਟ ਨਹੀਂ ਕਰਾਂਗਾ ਜਿਹੜੀ ਵੀ ਬਾਕੀ ਗੱਲਾਂ ਹੋ ਗਈਆਂ ਨੇ। ਉਹ ਮੈਂ ਜਦੋਂ ਵੀ ਪੰਜਾਬੀ ਬੋਲਿਆ, ਖਾਸ ਤੌਰ 'ਤੇ ਸਟੇਜ 'ਤੇ ਆ ਕੇ, ਔਰ ਜਦੋਂ ਵੀ ਮੌਕਾ ਮਿਲਿਆ ਤਾਂ ਉਹ ਸਿਰਫ ਭੱਟ ਸਾਹਿਬ ਦੇ ਪ੍ਰੋਗਰਾਮ 'ਚ ਮੈਨੂੰ ਮਿਲਿਆ। ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬੀ 'ਤੇ ਹੋਰ ਕਿੰਨਾ ਕੰਮ ਹੋ ਰਿਹਾ ਹੋਣਾ ਜਾਂ ਕੌਣ ਕਰ ਰਿਹਾ ਹੋਣਾ। ਦੂਸਰਾ ਜਿਹੜਾ ਮੈਂ ਸਮਝਦਾ ਕਿ ਇਹ ਮਾਂ ਬੋਲੀ ਜ਼ੁਬਾਨ ਹੈ, ਇੱਕ ਚਿੱਟੀ ਅਨਪੜ੍ਹ ਮਾਂ ਦਾ ਮਤਲਬ ਇਸ ਟਾਈਮ ਜਿਹੜਾ ਬੇਟਾ ਹੈ ਉਹ ਖੜਾ ਹੈ, ਅਤੇ ਉਹ ਮੈਂ ਜਦੋਂ ਸਟੇਜ 'ਤੇ ਆਉਂਦਾ ਔਰ ਮੈਂ ਪੰਜਾਬੀ ਬੋਲਦਾ ਤਾਂ ਮੈਂ ਤਾਂ ਉੱਥੇ ਚਲਾ ਜਾਂਦਾ। ਜਦੋਂ ਅਸੀਂ ਸ਼ੁਰੂ 'ਚ ਰਿਪੋਰਟਿੰਗ ਸ਼ੁਰੂ ਕੀਤੀ ਅਤੇ ਸਾਨੂੰ ਮਾਰਕੀਟ 'ਚੋਂ ਇਹ ਹੀ ਇੱਕ ਫੀਡਬੈਕ ਆਉਂਦਾ ਸੀ, ਇੱਕ ਮਾਰੂਫ ਸ਼ਖਸੀਅਤ ਨੇ ਫੌਤ ਹੋ ਗਏ ਨੇ, ਅਤੇ ਉਹ ਉਹਨਾਂ ਦਾ ਬੜਾ ਇੱਕ ਦਹਿਸ਼ਤ ਸੀ ਲਾਹੌਰ ਦੇ ਅੰਦਰ, ਔਰ ਬੜਾ ਨੈਗੇਟਿਵਲੀ ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਸੀ। ਲੋਕ ਕਹਿੰਦੇ ਨੇ ਕਿ ਉਸ ਬੰਦੇ ਕੋਲੋਂ ਸਿਰਫ ਇੱਕ ਹੀ ਬੰਦੇ ਕੋਲੋਂ ਉਹ ਡਰਦਾ ਹੈ, ਜਿਹਦਾ ਨਾਮ ਮੁਦੱਸਰ ਇਕਬਾਲ ਭੱਟ ਹੈ। भट्ट साहब का शुक्रिया अदा करने का जो उन्होंने पंजाब हाउस दावत दी, जबीउल्लाह बिलगन साहब ने इत्थे आके
ਬਹੁਤ ਸਾਰੀ ਪੰਜਾਬੀ ਦੀ ਗੁਫ਼ਤਗੂ ਸੁਣੀ ਔਰ ਪੰਜਾਬੀ ਦੇ ਬਾਰੇ, ਪੰਜਾਬ ਹਾਊਸ ਦੇ ਬਾਰੇ ਸੁਣਦੇ ਰਹੀਦਾ ਸੀ ਬੁਲਗਨ ਸਾਹਿਬ ਕੋਲ ਔਰ ਦੂਸਰੇ ਦੋਸਤਾਂ ਕੋਲ। ਅੱਜ ਪ੍ਰੈਕਟੀਕਲ ਆ ਕੇ ਦੇਖ ਲਿਆ ਹੈ। ਬਹਰਹਾਲ ਭੱਟ ਸਾਹਿਬ ਦਾ ਸ਼ੁਕਰੀਆ। ਭੱਟ ਸਾਹਿਬ ਦੀ ਖੂਬੀ ਜ਼ਰੂਰ ਹੈ ਕਿ ਭੱਟ ਸਾਹਿਬ ਨੇ ਅਗਰ ਕਿਸੇ ਨੇ ਪੰਜਾਬੀ ਨੂੰ ਜ਼ਿੰਦਾ ਰੱਖਿਆ ਹੈ ਜਾਂ ਰੱਖਣ ਵਿੱਚ ਕਿਰਦਾਰ ਅਦਾ ਕਰ ਰਹੇ ਨੇ ਤੇ ਭੱਟ ਸਾਹਿਬ ਦਾ ਨਾਮ ਸਿਰੇ ਫਹਿਰਿਸਤ ਹੈ। ਤੇ ਬਾਕੀ ਸਭ ਭੱਟ ਸਾਹਿਬ ਦਾ ਸ਼ੁਕਰੀਆ ਕਿ ਅਕਸਰ ਐਸੀ ਮਹਿਫਲਾਂ ਸਜਾਉਂਦੇ ਰਿਹਾ ਕਰੋ। ਬਸ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਯਕੀਨਨ ਸਾਰੇ ਦੋਸਤ ਹੀ ਮੇਰੀ ਇੰਡਸਟਰੀ ਨਾਲ ਤਾਲੁਕ ਰੱਖਦੇ ਨੇ ਔਰ ਵੱਡੇ ਨਾਵਾਂ 'ਚ ਸ਼ੁਮਾਰ ਹੁੰਦੇ ਨੇ ਔਰ ਮੈਂ ਬਹੁਤ ਹੀ ਮਮਨੂਨ ਤੇ ਮਸ਼ਕੂਰ ਹਾਂ ਉਹਨਾਂ ਦੀ ਆਮਦ ਦਾ। ਪੰਜਾਬ ਹਾਊਸ, ਜਿਵੇਂ ਨਦੀਮ ਨੇ ਦੱਸਿਆ ਕਿ ਵਾਕਈ ਪੰਜਾਬੀ, ਜਦੋਂ ਮੈਂ ਗੁਜਰਾਂਵਾਲੇ ਆਇਆ ਸਾਂ ਤੇ ਪੰਜਾਬੀ ਮੇਰਾ ਖਾਬ ਸੀ। ਪੰਜਾਬੀ ਦੇ ਹਵਾਲੇ ਨਾਲ ਖਾਕਵਾਨੀ ਸਾਹਿਬ ਦਾ ਮੌਕਫ ਜਾਂ ਸੂਫੀਆ ਸ਼ਾਹ ਸਾਹਿਬ ਦਾ ਮੌਕਫ, ਇਹ ਤੇ ਇੱਕ ਬੜੀ ਲੰਮੀ ਚੌੜੀ ਬਾਤ ਹੋ ਸਕਦੀ ਹੈ ਔਰ ਇਨਸ਼ਾਅੱਲਾ ਕਿਸੇ ਲਈ ਬਵਾਂਗੇ ਔਰ ਉੱਤੇ ਡਿਸਕਸ ਕਰਾਂਗੇ। ਇਕੱਠ ਦੇ ਅਖੀਰ ਤੇ ਮੁਦੱਸਰ ਇਕਬਾਲ ਭੱਟ ਹੋਰਾਂ ਵੱਲੋਂ ਪ੍ਰਾਹੁਣਿਆਂ ਨੂੰ ਪੱਗ ਤੇ ਕਿਤਾਬਾਂ ਦੇ ਤੋਹਫੇ ਪੇਸ਼ ਕੀਤੇ ਗਏ।